पंजाब ਅਤੇ ਹਰਿਆਣਾ ਦੇ ਵਿੱਚ ਮਾਹੌਲ ਬਣਿਆ। ਕਿਸਾਨ ਪ੍ਰੀਤਮ ਸਿੰਘ ਦੀ ਸੰਗਰੂਰ ਦੇ ਵਿੱਚ ਜਾਨ ਚਲੀ ਜਾਂਦੀ ਹੈ, ਸਰਸੀਨੀ ਦੇ ਨੌਜਵਾਨ ਦੀ ਲੱਤ ਚਲੀ ਜਾਂਦੀ ਹੈ, ਤਾਂ ਹੋਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਫੱਟੜ ਹੁੰਦੇ ਨੇ। ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਕੁਝ ਇਹੋ ਜਿਹੀਆਂ ਘਟਨਾ ਜਦੋਂ ਹੁੰਦੀਆਂ ਇਹ ਮੰਦਭਾਗੀ ਹੁੰਦੀ। ਇਹ ਕੋਈ ਖੁਸ਼ੀ ਤਾਂ ਹੈ ਨਹੀਂ ਸੀ, ਇੱਥੇ ਵੀ ਖੁਸ਼ੀ ਨਾਲ ਬੰਦੇ ਆ ਰਹੇ ਸੀ। ਪਹਿਲਾਂ ਹੀ ਸਾਡਾ ਤਾਂ ਪੰਜਾਬ ਡੁੱਬ ਰਿਹਾ। ਜਿਹੜਾ ਹਿਸਾਬ ਦਾ ਭਗਵੰਤ ਸਿੰਘ ਮਾਨ ਨੇ ਵਰਤਿਆ ਉਹਨਾਂ ਨਾਲੋਂ ਤਾਂ 100 ਦਰ ਚੰਗੇ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਸੀ। ਅੱਜ ਭਗਵੰਤ ਸਿੰਘ ਮਾਨ ਜਿਹੜੀਆਂ ਗੱਲਾਂ ਕਰਦਾ ਸੀ ਉਹ ਗੱਲਾਂ ਤਾਂ ਇੱਕ ਫੋਕੀ ਸਹੁਰਤ ਲੈਣੇ ਖਾਤਰ ਸੀ। ਕੁਰਸੀ ਆ ਗਈ, ਸਾਰੀਆਂ ਗੱਲਾਂ ਭੁੱਲ ਗਿਆ। ਅੱਜ ਹਾਸੇ ਵੀ ਆਉਂਦੇ ਇਹਦੀਆਂ ਗੱਲਾਂ ਸੁਣ ਕੇ। ਕਈ ਵਾਰ ਤਾਂ ਐਂ ਲੱਗਦਾ ਵੀ ਜਿਹੜਾ ਭਾਂਡੇ ਦਾ ਭੰਡੇ ਰਹਿ ਗਿਆ ਕਿਤੇ। ਮੈਨੂੰ ਲੱਗਦਾ ਵੀ ਇਹ ਭੰਡਾਂ ਵਾਲੀਆਂ ਗੱਲਾਂ ਕਰ ਗਿਆ। ਪ੍ਰਸ਼ਾਸਨ ਦੇ ਨਾਲ, ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਉਹ ਸਿਰੇ ਚੜ ਗਈ ਹੈ। ਬਿਲਕੁਲ ਕਿਸਾਨਾਂ ਦੇ ਵੱਲੋਂ ਧਰਨੇ ਚੱਕੇ ਜਾ ਰਹੇ। ਸਹੀ ਹੈ ਗੱਲ? ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਜਿਉਂਦੇ ਤਿਉਂ ਨੇ। ਹਾਂ ਠੀਕ ਹੈ, ਪ੍ਰੀਤਮ ਸਿੰਘ ਵਾਲਾ ਹੱਲ ਹੋ ਗਿਆ, ਪਰ ਜਿਹੜੇ ਆਮ ਮਸਲੇ ਨੇ, ਮੁਆਵਜ਼ੇ ਵਾਲੇ ਮਸਲੇ ਨੇ, ਹੋਰ ਮਜ਼ਦੂਰਾਂ ਵਾਲੇ ਮਸਲੇ ਨੇ, ਕਿਸਾਨਾਂ ਵਾਲੇ ਫਸਲਾਂ ਵਾਲੇ ਮਸਲੇ ਨੇ, ਉਹ ਜਿਉਂਦੇ ਤਿਉਂ ਖੜੇ ਨੇ। ਦਿੱਲੀ ਵਾਲੇ ਪਰਚੇ ਸੀ ਜਾਂ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਪਰ ਪਰਚੇ ਅਜੇ ਤੱਕ ਬਕਾਇਆ ਪਏ ਨੇ, ਪਰਚੇ ਰੱਦ ਨਹੀਂ ਕੀਤੇ ਗਏ। ਪਰਚੇ ਤਾਂ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਤੁਰੇ ਸੀ, ਪਰ ਪੰਜਾਬ ਸਰਕਾਰ ਨੇ ਇਹਦੇ ਨਾਲ ਹੋਰ ਪਰਚੇ ਜਿਹੜੇ ਦਰਜ ਕਰ ਦਿੱਤੇ, ਨਵੇਂ ਪਰਚੇ ਫਿਰ ਜੋੜ ਦਿੱਤੇ ਗਏ। ਇਹ 'ਚ ਸਾਡੀਆਂ ਮੈਂ ਕਹਿੰਦਾ ਵੀ ਜੇ ਯੂਨੀਅਨਾਂ ਦੀ ਵੀ ਕਮਜ਼ੋਰੀ ਹੈ ਇਹ ਵੀ। ਇੱਕ ਤਾਂ ਇਹ ਇਕੱਠੇ ਹੋ ਕੇ ਨਹੀਂ ਚੱਲੀਆਂ, ਜਿਹੜੀਆਂ ਇਕੱਠੇ ਹੋ ਕੇ ਚੱਲਣ। ਇਹ ਯੂਨੀਅਨ ਇੱਥੇ ਦਬਾਅ ਪਾਉਣ ਸਰਕਾਰ ਦੇ ਘੰਡੀ ਸੰਗੀ 'ਚ ਗੋਡਾ ਰੱਖਣ। ਇਹਨਾਂ ਦਾ ਮਤਲਬ ਕੀ ਹੈ? ਪਰਚੇ ਰੱਦ ਨਾ ਕਰਨ। KM ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੈ। ਕੋਈ ਲੱਗਦਾ ਕਿ ਕਰੜਾ ਫੈਸਲਾ ਲਿਆ ਜਾ ਸਕਦਾ ਹੈ, ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕੀਤਾ ਜਾ ਸਕਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ? ਜਦ ਤੱਕ ਤੁਸੀਂ ਕਰੜੇ ਹੱਥ ਨਹੀਂ ਲੈਂਦੇ, ਕੱਢ ਕੇ ਬੈਠ ਜਾਓ, ਚੰਡੀਗੜ੍ਹ ਨੂੰ ਬੈਠ ਜਾਓ, ਚਾਹੇ ਦਿੱਲੀ ਨੂੰ ਬੈਠ ਜਾਓ, ਜਦ ਤੱਕ ਇਹਨਾਂ ਨੇ ਕੁਝ ਨਹੀਂ ਕਰਨਾ। ਲਿਖਤ ਕਰਾ ਕੇ ਉੱਠਿਓ। ਇਹ ਸਾਨੂੰ ਪਾਗਲ ਬਣਾਉਂਦੇ ਨੇ ਜਿਸ ਤਰ੍ਹਾਂ ਪਹਿਲਾਂ ਬਣਾਇਆ ਸਾਡਾ ਇਹਨਾਂ ਨੇ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਜਿਹੜੀਆਂ ਬਕਾਇਆ ਮੰਗਾਂ ਨੂੰ ਲੈ ਕੇ ਵੱਡਾ ਸੰਘਰਸ਼ ਕੀਤਾ ਜਾ ਰਿਹਾ ਸੀ। ਇਸੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ 22 ਅਗਸਤ ਦਾ ਜਿਹੜਾ ਸੀ ਇੱਕ ਸਮਾਂ ਤੈਅ ਕੀਤਾ ਗਿਆ ਸੀ, ਤੇ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸੀ ਘਰ ਦੇ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਵਾਈਆਂ ਗਈਆਂ, ਨਜ਼ਰਬੰਦ ਕਰਵਾਇਆ ਗਿਆ। ਅੱਧੇ ਦੂਜੇ ਪਾਸੇ ਜਿਹੜੇ ਕਿਸਾਨ ਆਪਣੇ ਘਰਾਂ ਤੋਂ ਆਪ ਮੁਹਾਰੇ ਚੱਲ ਕੇ ਚੰਡੀਗੜ੍ਹ ਵੱਲ ਨੂੰ ਆ ਰਹੇ ਸੀ, ਉਹਨਾਂ ਦੇ ਉੱਪਰ ਪੁਲਿਸ ਦਾ ਤਸ਼ੱਦਦ ਪੰਜਾਬ ਅਤੇ ਹਰਿਆਣਾ ਦੋ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲਿਆ। ਤਾਂ ਇਸੇ ਦੇ ਰੋਸ ਵਜੋਂ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਵਰਗਾ ਜਿਹੜਾ ਸ਼ੁਰੂਆਤ ਦੇ ਵਿੱਚ ਮਾਹੌਲ ਬਣਿਆ ਸੀ, ਉਸੇ ਤਰ੍ਹਾਂ ਦਾ ਬਿਲਕੁਲ ਮਾਹੌਲ ਬਣਦਾ ਨਜ਼ਰ ਆਉਂਦਾ। ਤਾਂ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ, ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਇਸ ਮਸਲੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸੇ ਦੇ ਉੱਪਰ ਗੱਲਬਾਤ ਕਰਾਂਗੇ। ਮੇਰੇ ਨਾਲ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬੈਦਵਾਨ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਮਾਹੌਲ ਬਣਿਆ, ਕਿਸਾਨ ਪ੍ਰੀਤਮ ਸਿੰਘ ਦੀ ਸੰਗਰੂਰ ਦੇ ਵਿੱਚ ਜਾਨ ਚਲੀ ਜਾਂਦੀ ਹੈ, ਸਰਸੀਨੀ ਦੇ ਨੌਜਵਾਨ ਦੀ ਲੱਤ ਚਲੀ ਜਾਂਦੀ ਹੈ, ਤਾਂ ਹੋਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਫੱਟੜ ਹੁੰਦੇ ਨੇ। ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ, ਤੇ ਤੁਹਾਨੂੰ ਚੈਨਲ ਦਾ ਧੰਨਵਾਦ ਤੁਹਾਡਾ। ਦੇਖੋ ਜੀ, ਇਹੋ ਜਿਹੀਆਂ ਘਟਨਾ ਜਦੋਂ ਹੁੰਦੀਆਂ ਇਹ ਮੰਦਭਾਗੀ ਹੁੰਦੀਆਂ। ਇਹ ਕੋਈ ਖੁਸ਼ੀ ਤਾਂ ਹੈ ਨਹੀਂ ਸੀ, ਇੱਥੇ ਵੀ ਖੁਸ਼ੀ ਨਾਲ ਬੰਦੇ ਆ ਰਹੇ ਸੀ। ਪਹਿਲਾਂ ਹੀ ਸਾਡਾ ਤਾਂ ਪੰਜਾਬ ਡੁੱਬ ਰਿਹਾ। ਜੇ ਕਹਿ ਸਕਦੇ ਤਾਂ ਪੰਜਾਬ ਦਾ ਅੱਧਾ ਡੁੱਬ ਗਿਆ। ਤੇ ਉਹਨਾਂ ਦੀਆਂ ਮੰਗਾਂ ਸੰਬੰਧੀ ਲੋਕਾਂ ਨੇ ਚਾਲੇ ਪਾਏ ਸੀ। ਜਦੋਂ ਸਰਕਾਰ ਬੋਲੀ ਸੀ ਵੀ ਚਲੋ ਸੈਂਟਰ ਸਰਕਾਰ ਦਾ ਕੁੰਡਾ ਖੜਕਾਈਏ, ਚੰਡੀਗੜ੍ਹ ਵੱਲ ਨੂੰ ਜਾਈਏ, ਵੀ ਇੱਥੇ ਤੁਹਾਡੇ ਭਰਾ ਜਿਹੜੇ ਆਪਣਾ ਕਹਿ ਸਕਦੇ ਚੈਨਲ ਆ, ਹੋਰ ਇਹ ਆਵਾਜ਼ ਬਣਨਗੇ, ਸਰਕਾਰਾਂ ਦੇ ਕੰਨਾਂ ਤੱਕ ਪੈਣਗੀਆਂ ਆਵਾਜ਼ਾਂ, ਤਾਂ ਇਹਨਾਂ ਦਾ ਕੰਨ ਖੜਕਣਗੇ, ਲੋਕਾਂ ਨੂੰ ਪਤਾ ਲੱਗੂਗਾ, ਤਾਂ ਕਿਤੇ ਜਾ ਕੇ ਮੁਆਵਜ਼ੇ ਮਿਲਣਗੇ। ਪਰ ਮੈਂ ਕਹਿੰਦਾ ਵੀ ਜਿਹੜਾ ਹਿਸਾਬ ਕਿਤਾਬ ਭਗਵੰਤ ਸਿੰਘ ਮਾਨ ਨੇ ਇਨਕਲਾਬੀ ਬਣਦਾ ਸੀ ਪਹਿਲਾਂ, ਮੈਂ ਤਾਂ ਕਹਿੰਦਾ ਵੀ ਬਹੁਤ ਵੱਡੇ ਇਨਕਲਾਬੀ ਸੀ ਇਹ। ਵੀ ਇਨਕਲਾਬ ਦੀਆਂ ਗੱਲਾਂ ਕਰਨ ਵਾਲੇ ਮਖੌਲ ਕਰਦੇ ਹੁੰਦੇ ਸੀ, ਗਨਮੈਨ ਨਹੀਂ ਇੰਨੇ ਚਾਹੀਦੇ, ਪੈਦਲ ਨਹੀਂ ਤੁਰਨਾ ਚਾਹੀਦਾ, ਅੱਡੇ 'ਤੇ ਨਹੀਂ ਖੜਨ ਦੇਣਾ ਕਿਸੇ ਲੀਡਰ ਨੂੰ। ਅੱਜ ਮੈਨੂੰ ਐਂ ਲੱਗਦਾ ਵੀ ਇਹ ਇੱਦਾਂ ਦੇ RS ਉਹਦੇ ਸੈਂਟਰ ਗੌਰਮੈਂਟ ਦੇ ਚੱਕਰਾਂ 'ਚ ਜਿਹੜਾ ਪੈ ਗਿਆ, ਵੀ ਇਸਨੇ ਜਾਣ ਕੇ ਤਸੱਦਦ ਕੀਤਾ ਸਾਡੇ ਲੋਕਾਂ 'ਤੇ। ਬਹੁਤ ਮੰਦਭਾਗੀ ਘਟਨਾ ਇਹ। ਤੇ ਸਰਦਾਰ ਪ੍ਰੀਤਮ ਸਿੰਘ ਦੀ ਡੈਥ ਹੋ ਗਈ। ਡੈਥ ਹੋਏ ਦੇ ਬਾਅਦ ਹੋਰ ਜ਼ਖਮੀ ਵੀ ਹੋਏ ਨੇ, ਤੇ ਇੱਕ ਮਿੰਟ ਸਰਸੀਣੀ ਦੇ ਲਾਲੜੂ ਕੋਲ ਤੋਂ ਲੱਤ ਵੀ ਵੱਢੀ ਗਈ ਨੌਜਵਾਨ ਦੀ, ਸਾਡੇ ਮੁੰਡੇ ਦੀ। ਬੜੀ ਦੁਖੀ ਘਟਨਾ ਹੈ, ਦੁਖਦਾਈ। ਜੇ ਗੱਲ ਕੀਤੀ ਜਾਵੇ ਤਾਂ ਮਾਨ ਸਾਹਿਬ ਚੋਣਾਂ ਤੋਂ ਪਹਿਲਾਂ ਦਾਅਵਾ ਕਰਦੇ ਸੀ ਕਿ ਜੋ 70 ਸਾਲ ਦੇ ਵਿੱਚ ਨਹੀਂ ਹੋਇਆ ਸੀ ਉਹ ਕਰਕੇ ਦਿਖਾਵਾਂਗੇ। ਤਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਜਦੋਂ ਦਿੱਲੀ ਦੇ ਵੱਲੇ ਕਿਸਾਨ ਜਾਂਦੇ ਆ,
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਪੁਲਿਸ ਨੇ ਉਹਨਾਂ ਨੂੰ ਨਹੀਂ ਰੋਕਿਆ ਤੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਜਾਂਦੇ ਨੇ ਤਾਂ ਉਸ ਸਮੇਂ ਦੇ ਦਰਮਿਆਨ ਬਿਲਕੁਲ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਗਿਆ, ਇਸੇ ਤਰੀਕੇ ਦਾ ਮਾਹੌਲ ਹਰਿਆਣਾ ਦੇ ਵਿੱਚ ਵੀ ਸੀ ਉਸ ਵੇਲੇ। ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਜਿਹੜਾ ਹਿਸਾਬ ਦਾ ਭਗਵੰਤ ਸਿੰਘ ਮਾਨ ਨੇ ਵਰਤਿਆ, ਉਹਨਾਂ ਨਾਲੋਂ ਤਾਂ 100 ਦਰ ਚੰਗੇ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਸੀ। ਜੇ ਦੇਖਿਆ ਜਾਵੇ, ਉਹਨਾਂ ਨੇ ਕਦੇ ਨਹੀਂ ਰੋਕਿਆ। ਟੋਲ ਪਲਾਜ਼ਿਆਂ ਤੇ ਬੈਠੇ ਰਹੇ 6-6 ਮਹੀਨੇ ਸਾਡੇ ਕਿਸਾਨ, ਕਦੇ ਕੋਈ ਤੰਗ ਨਹੀਂ ਕੀਤਾ। ਮਤੇ ਪਾਸ ਕਰਕੇ ਉਹਨਾਂ ਨੂੰ ਕਿਹਾ ਗਿਆ ਵੀ ਸਪੈਸ਼ਲੀ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ, ਤੇ ਜੜੋਂ ਜਾਣ ਲੱਗੇ ਨੇ ਕੋਈ ਮੰਨ ਲਗੇ ਵੀ ਨਾ ਹੱਲਾਸ਼ੇਰੀ ਆ, ਕੋਈ ਪੁਲਿਸ ਵਾਲੇ ਨੇ ਡੰਡਾ ਵੀ ਨਹੀਂ ਮਾਰਿਆ। ਅੱਜ ਭਗਵੰਤ ਸਿੰਘ ਮਾਨ ਇਨਕਲਾਬ ਕਹੇ ਕਰਦੇ ਜਿਹੜੀਆਂ ਗੱਲਾਂ ਕਰਦਾ ਸੀ, ਉਹ ਗੱਲਾਂ ਤਾਂ ਇੱਕ ਫੋਕੀ ਸਹੁਰਤ ਲੈਣੇ ਖਾਤਰ ਸੀ। ਕੁਰਸੀ ਆ ਗਈ, ਸਾਰੀਆਂ ਗੱਲਾਂ ਭੁੱਲ ਗਿਆ। ਅੱਜ ਹਾਸੇ ਵੀ ਆਉਂਦੇ ਇਹਦੀਆਂ ਗੱਲਾਂ ਸੁਣ ਕੇ। ਕਈ ਵਾਰ ਤਾਂ ਐਂ ਲੱਗਦਾ ਵੀ ਜਿਹੜਾ ਭਾਂਡੇ ਦਾ ਭੰਡੇ ਰਹਿ ਗਿਆ ਕਿਤੇ, ਮੈਨੂੰ ਲੱਗਦਾ ਵੀ ਇਹ ਭੰਡਾਂ ਵਾਲੀਆਂ ਗੱਲਾਂ ਕਰ ਗਿਆ। ਵੈਸੇ CM ਬਣ ਗਿਆ, ਕੁਰਸੀ ਮਿਲ ਗਈ, ਪਰ ਜਿਹੜੀਆਂ ਹਰਕਤਾਂ, ਗੱਲਾਂ, ਵਾਅਦੇ ਉਹ ਭੁੱਲ ਗਿਆ। ਦੇਖੋ, ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬ ਸਟੇਟ ਦਾ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਿਆ, ਮੰਨ ਲਗੇ ਵੀ ਭੱਜ ਰਿਹਾ, ਕਿਸੇ ਦੀ ਝੋਲੀ ਪੈ ਗਿਆ। ਝੋਲੀ ਪੈ ਗਿਆ, ਐਂ ਲੱਗਦਾ ਹੁੰਦਾ ਝੋਲੀ ਉਹ ਪੈ ਗਿਆ ਕਿ ਇਹ ਸੈਂਟਰ ਸਰਕਾਰ ਦੀ ਉਹੀ ਕੰਮ ਲੱਗ ਗਿਆ ਕਰਨ ਜਿਹੜੋ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ। ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਸੈਂਟਰ ਕਹਿੰਦਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਦੇ ਰਹੇ ਹਾਂ, ਮੁਆਵਜ਼ਾ ਪੰਜਾਬ ਸਰਕਾਰ ਨੂੰ ਜਾਰੀ ਕਰਤਾ। ਤੇ ਮਾਨ ਸਾਹਿਬ ਇੱਕ ਸਪੀਚ ਦੇ ਦਰਮਿਆਨ, ਤਕਰੀਰ ਦੇ ਦਰਮਿਆਨ ਕਹਿੰਦੇ ਨੇ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਮੁਆਵਜ਼ੇ ਦੀ ਲੋੜ ਨਹੀਂ, ਅਸੀਂ ਆਪਣੀ ਝੋਲੀ ਨਹੀਂ ਅੱਡਣੀ। ਇਹਨਾਂ ਬਿਆਨਾਂ ਨੂੰ ਕਿਵੇਂ ਸਮਝਿਆ ਜਾਵੇ? ਦੇਖੋ ਜੀ, ਬਿਆਨ ਲੱਗੋ ਲੱਗ ਨੇ। ਹੁਣ ਉਹਨਾਂ ਦੇ ਮੰਤਰੀ, ਵਿੱਤ ਮੰਤਰੀ ਹਰਪਾਲ ਸਿੰਘ ਨੇ, ਉਹ ਤਾਂ ਬਿਆਨ ਦਿੰਦੇ ਆ ਵੀ ਸਾਨੂੰ ਬਹੁਤ ਲੋੜ ਹੈ, ਇੱਥੇ ਬਹੁਤ ਪੈਸਾ ਹੈ ਨਹੀਂ, ਅਸੀਂ ਸੈਂਟਰ ਦੇ ਮੰਗਾਂਗੇ। ਮੁੱਖ ਮੰਤਰੀ ਸਾਹਿਬ ਕਹਿੰਦੇ ਸਾਨੂੰ ਪੈਸੇ ਦੀ ਲੋੜ ਨਹੀਂ, ਬਹੁਤ ਪੈਸਾ। ਪਰ ਕਈ ਵਾਰ ਹਾਸੋ ਵਾਲੀਆਂ ਗੱਲਾਂ ਹੋ ਜਾਂਦੀਆਂ, ਉਹੀ ਗੱਲ ਹੋ ਜਾਂਦੀ ਹੈ। ਤੇ ਕਿਸੇ ਨੂੰ 15 ਅਗਸਤ ਤੱਕ ਕਹਿੰਦੇ ਸੀ ਇਹ ਮੁਰਗੀਆਂ ਦੇ ਵੀ, ਬੱਕਰੀਆਂ ਦੇ ਵੀ, ਹੋਰ ਪਤਾ ਨਹੀਂ ਕੀ ਕਿਉਂ ਕਹਿੰਦੇ ਸੀ ਵੀ ਮੁਆਵਜ਼ਾ ਦੇਵਾਂਗੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਜਿਹੜਾ ਦਾ ਨੁਕਸਾਨ ਹੋਇਆ। ਪਰ ਅੱਜ ਕਈ ਵਾਰ ਪੇਪਰਾਂ 'ਚ ਸੁਣਨੇ ਨੂੰ ਮਿਲਦਾ, ਪੜ੍ਹਨੇ ਨੂੰ ਮਿਲਦਾ, ਆ ਤੁਹਾਡੇ ਚੈਨਲਾਂ ਰਾਹੀਂ, ਮਾਧਿਅਮ ਰਾਹੀਂ ਸੁਣਨ ਨੂੰ ਮਿਲਦਾ। ਆਹ ਪਿੰਡ ਮਲਾਲਾ, ਇੱਥੇ ਸਰਸੀੜੀ ਦੇ ਆ ਕੋਲ ਹੈ, ਆਪਣੇ ਲਾਲੜੂ ਦੇ ਕੋਲ, ਡੇਰਾਬੱਸੀ ਦੇ ਕੋਲ, ਇੱਥੇ ਪੇਪਰ ਖਬਰ ਲੱਗੀ ਹੋਈ ਸੀ। 2 ਵਿਧਵਾ ਮਜ਼ਦੂਰ ਪਰਿਵਾਰ ਦੇ, ਉਹਨਾਂ ਦੇ ਮਕਾਨ ਗਿਰ ਗਏ। ਇੱਕ ਨੂੰ 3500 ਰੁਪਏ ਦਾ ਚੈੱਕ ਹੈ, ਇੱਕ ਨੂੰ 6500 ਰੁਪਏ ਦਾ ਚੈੱਕ ਹੈ। ਇਹਨਾਂ ਨਾਲ ਮਕਾਨ ਉਹਨਾਂ ਦੇ ਬਣ ਜੂਗੇ, ਇਹਨਾਂ ਦਾ ਰੇਤੇ ਦੀ ਰੇਹੜੀ ਨਹੀਂ ਆਉਂਦੀ। ਇਹ ਇਹੋ ਜਿਹੀਆਂ ਗੱਲਾਂ ਕਰਦਾ, ਕਿਉਂ ਕਰਦਾ? ਹਾਲ ਤੱਕ 2019 ਦੇ ਗੜੇਮਾਰੀ ਦੇ ਪੈਸੇ ਨਹੀਂ ਆਏ। 7 ਪਿੰਡਾਂ ਦੇ ਮੈਂ 3 ਵਾਰ DC ਮੋਹਾਲੀ ਨੂੰ ਮਿਲਿਆ ਆ, ਆਸ਼ਿਕਾ ਜੈਨ ਜੀ ਨੂੰ 3 ਵਾਰ ਮੈਂ ਆਪ ਖੁਦ ਮਿਲ ਕੇ ਆਇਆ ਜੀ। 7 ਪਿੰਡਾਂ ਦੇ ਪੈਸੇ ਗੜੇਮਾਰੀ ਦੇ, ਕੈਸਾ ਕਣਕ ਵਾਲੇ, ਉਹ ਹਾਲ ਤੱਕ ਨਹੀਂ ਪਹੁੰਚੇ। ਕਿੱਥੇ ਦੇ ਦੇਣਗੇ ਮੁਆਵਜ਼ਾ ਜੀ? ਇੱਕ ਵੱਡੀ ਕਨਸੋ ਫਲਾਈ ਜਾ ਰਹੀ ਹੈ। ਕਹਿੰਦੇ ਨੇ ਕਿ ਕਿਸਾਨ ਤੇ ਭਾਵੇਂ ਸੜਕਾਂ ਤੇ ਆ ਗਏ, ਟੋਲ ਪਲਾਜ਼ੇ ਬੰਦ ਕਰ ਦਿੱਤੇ। ਇੱਕ ਪਾਸੇ ਪੰਜਾਬ ਦੇ ਕਿਰਤੀ ਭਾਈਚਾਰੇ ਦੇ ਵਿੱਚ ਵੱਡਾ ਜਿਹੜਾ ਰੋਸ ਹੈ ਉਹ ਜਨਮ ਲੈਂਦਾ ਨਜ਼ਰ ਆ ਰਿਹਾ ਹੈ, ਤੇ ਦੂਜੇ ਪਾਸੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਖਾਸ ਕਰ ਸਰਕਾਰ ਦੇ ਅਦਾਰਿਆਂ ਦੇ ਰਾਹੀਂ ਗੱਲਬਾਤ ਹੋਵੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਪ੍ਰਸ਼ਾਸਨ ਦੇ ਨਾਲ, ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਉਹ ਸਿਰੇ ਚੜ੍ਹ ਗਈ ਹੈ। ਬਿਲਕੁਲ ਕਿਸਾਨਾਂ ਦੇ ਵੱਲੋਂ ਧਰਨੇ ਚੱਕੇ ਜਾ ਰਹੇ। ਸਹੀ ਹੈ ਗੱਲ? ਨਹੀਂ ਜੀ, ਪਤਾ ਕੀ ਗੱਲ ਹੈ ਜੀ, ਦੇਖੋ ਪਹਿਲਾਂ ਕੁੱਟ ਦੋ, ਫਿਰ ਉਹਨਾਂ ਨੂੰ ਪੈਸੇ ਦੇ ਕੇ ਚੁੱਪ ਕਰਾ ਦਿਓ, ਪਾਣੀ ਦੀ ਘੁੱਟ ਦੇ ਕੇ ਚੁੱਪ ਕਰਾ ਦਿਓ। ਇਹ ਕਾਹਦੀਆਂ? ਪ੍ਰੀਤਮ ਸਿੰਘ ਨੇ ਮੁੜ ਕੇ ਆਉਣਾ ਨਹੀਂ, ਪ੍ਰੀਤਮ ਸਿੰਘ ਨੇ ਤਾਂ ਮੁੜ ਕੇ ਆਉਣਾ ਨਹੀਂ, ਪਰ ਉਹਦੀ ਬਾਈ ਦੀ ਲੱਤ, ਬਾਈ ਸਰਸੀਣੀ ਵਾਲੇ ਦੀ ਲੱਤ ਨਹੀਂ ਦੁਬਾਰੇ ਜੁੜਨੀ। ਇਹ ਤਾਂ ਇੱਕ ਨਾ ਮਖੌਲ ਵਾਲੀਆਂ ਗੱਲਾਂ। ਦੇਖੋ ਕਿਸਾਨ ਵਿਚਾਰੇ ਕੀ ਕਰਨ ਵੀ ਕੀ ਕਰਨ ਜਦੋਂ, ਪਰ ਇਹੋ ਜਿਹੀਆਂ ਅਫਵਾਹਾਂ ਡਾਣੇ ਵਾਲਿਆਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ। ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਜਿਉਂਦੇ ਤਿਉਂ ਨੇ। ਹਾਂ ਠੀਕ ਹੈ, ਪ੍ਰੀਤਮ ਸਿੰਘ ਵਾਲਾ ਹੱਲ ਹੋ ਗਿਆ, ਪਰ ਜਿਹੜੇ ਆਮ ਮਸਲੇ ਨੇ, ਮੁਆਵਜ਼ੇ ਵਾਲੇ ਮਸਲੇ ਨੇ, ਆ ਹੋਰ ਮਜ਼ਦੂਰਾਂ ਵਾਲੇ ਮਸਲੇ ਨੇ, ਕਿਸਾਨਾਂ ਵਾਲੇ ਫਸਲਾਂ ਵਾਲੇ ਮਸਲੇ ਨੇ, ਉਹ ਜਿਉਂਦੇ ਤਿਉਂ ਖੜੇ ਨੇ। ਉਹ ਇੱਦਾਂ ਹੀ ਨੇ, ਉਹ ਤਾਂ ਲੜਾਈ ਲੜਨੀ ਪੈਣੀ ਆਪਾਂ ਨੂੰ। ਜਿਹੜੇ ਦਿੱਲੀ ਵਾਲੇ ਪਰਚੇ ਸੀ ਜਾਂ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਪਰ ਪਰਚੇ ਅਜੇ ਤੱਕ ਬਕਾਇਆ ਪਏ ਨੇ, ਪਰਚੇ ਰੱਦ ਨਹੀਂ ਕੀਤੇ ਗਏ। ਪਰਚੇ ਤਾਂ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਤੁਰੇ ਸੀ, ਪਰ ਪੰਜਾਬ ਸਰਕਾਰ ਨੇ ਇਹਦੇ ਨਾਲ ਹੋਰ ਪਰਚੇ ਜਿਹੜੇ ਦਰਜ ਕਰ ਦਿੱਤੇ, ਨਵੇਂ ਪਰਚੇ ਫਿਰ ਜੋੜ ਦਿੱਤੇ ਗਏ। ਇਹਨਾਂ ਨੂੰ ਵੀ ਗੱਲ ਹੈ ਕੋਈ? ਪਰਚੇ ਹਾਲੇ 2 ਸਾਲ ਹੋ ਗਏ, ਦੇਖ ਲਓ ਕੋਈ ਪਰਚਾ। ਚੰਡੀਗੜ੍ਹ ਜਿੰਨੇ ਪਰਚੇ ਸੀ, 100 ਕੁਛ ਪਰਚਾ ਚੰਡੀਗੜ੍ਹ 'ਚ ਬੰਦਿਆਂ 'ਚ, ਅੱਜ ਤੱਕ ਉਹ ਰੱਦ ਨਹੀਂ ਕੀਤਾ। ਪੰਜਾਬ 'ਚ ਨਹੀਂ ਪਰਚੇ ਰੱਦ ਕੀਤੇ, ਦਿੱਲੀ 'ਚ ਤਾਂ ਕਰਨੇ ਕੀ ਹੈ, ਅੱਜ ਚੰਡੀਗੜ੍ਹ ਨਹੀਂ ਕਰਾ ਸਕੇ। ਇਹ 'ਚ ਸਾਡੀਆਂ, ਮੈਂ ਕਹਿੰਦਾ ਵੀ ਜੇ ਯੂਨੀਅਨਾਂ ਦੀ ਵੀ ਕਮਜ਼ੋਰੀ ਹੈ ਇਹ, ਵੀ ਇੱਕ ਤਾਂ ਇਹ ਇਕੱਠੇ ਹੋ ਕੇ ਨਹੀਂ ਚੱਲੀਆਂ, ਜਿਹੜੀਆਂ ਇਕੱਠੇ ਹੋ ਕੇ ਚੱਲਣ। ਇਹ ਯੂਨੀਅਨ ਇੱਥੇ ਦਬਾਅ ਪਾਉਣ, ਸਰਕਾਰ ਦੇ ਘੰਡੀ ਸੰਘੀ 'ਚ ਗੋਡਾ ਰੱਖਣ। ਇਹਨਾਂ ਦਾ ਮਤਲਬ ਕੀ ਹੈ? ਪਰਚੇ ਰੱਦ ਨਾ ਕਰਨ। ਸਾਡੇ ਲੋਕਾਂ ਦੇ ਵੀ ਕਮਜ਼ੋਰੀਆਂ ਇਹ, ਉਹ ਵੀ 2 ਸਾਲ ਹੋ ਗਏ ਇਹਨਾਂ ਦੇ ਲਾਰਿਆਂ 'ਚ ਆਈ ਜਾਂਦੇ ਆ। ਇਹਨਾਂ ਦੇ ਪਰਚੇ ਰੱਦ ਕਰਾਉਣੇ ਆਪਣੇ। ਦੇਖੋ ਪਰਚੇ ਮੁੰਡਿਆਂ ਦੇ, ਬੰਦਿਆਂ ਦੇ, ਸਾਡਿਆਂ ਦੇ ਪਰਚੇ ਬਣੇ, ਉਹ ਕੀ ਕਰਤਰ ਬਣੇ? ਸਾਡੇ ਲਈ ਬਣੇ ਨਾ, ਉਹ ਸਾਡੇ ਲਈ ਪਰਚੇ ਕਰੇ ਉਹਨਾਂ ਨੇ। ਕੋਈ ਇਹ ਵੀ ਨਹੀਂ ਸੀ ਜਾਤਾਂ, ਕੋਈ ਕਿਸਾਨ ਵੀ ਨਹੀਂ ਸੀ, ਕਿਸਾਨ ਤੋਂ ਬਿਨਾਂ ਵੀ ਪਰਚੇ ਆ ਕਈਆਂ ਦੇ।
ਸਾਡੇ ਕਿਸਾਨਾਂ ਲਈ ਤੁਰੇ ਉਹ, ਲੋਕਾਂ ਲਈ ਤੁਰੇ ਉਹ, ਤੇ ਅੱਜ ਇਹਨਾਂ ਨੂੰ ਵੀ ਸਾਡੇ ਕਿਸਾਨ ਇਹਨਾਂ ਨੂੰ ਵੀ ਖੜਨਾ ਚਾਹੀਦਾ ਇਹਨਾਂ ਲੋਕਾਂ ਦੇ ਪਰਚੇ। ਪਹਿਲਵਾਨ ਸਾਹਿਬ ਇਹਦੇ ਵਿੱਚ ਇੱਕ ਹੋਰ ਸਵਾਲ ਹੈ, ਜਿਸ ਤਰੀਕੇ ਦੇ ਨਾਲ ਦਿੱਲੀ ਦੇ ਅੰਦੋਲਨ ਦੇ ਦਰਮਿਆਨ ਤਕਰੀਬਨ 700 ਤੋਂ ਲੈ ਕੇ 750 ਤੱਕ ਜਿਹੜੇ ਕਿਸਾਨ ਨੇ ਉਹ ਜਾਨਾਂ ਗਵਾ ਚੁੱਕੇ ਨੇ, ਕੀ ਲੱਗਦਾ ਕਿ ਉਹਨਾਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਗਿਆ ਸੀ, ਦਾਅਵਾ ਸਰਕਾਰ ਨੇ ਪਗਾਇਆ ਉਹਨਾਂ ਦੇ ਵਿੱਚੋਂ? ਨਹੀਂ ਜੀ, ਕੁਛ ਕੁ ਰਹਿੰਦੇ ਨੇ ਵੀਰੇ। ਪਿੱਛੇ ਇੱਥੇ ਸਾਡੇ ਆਏ ਸੀ ਇੱਥੇ ਰੈਲੀ ਸੀ, ਉਹਦੇ ਵਿੱਚ ਵੀ ਆਏ ਸੀ, ਮੇਰੇ ਖਿਆਲ ਮੈਂ ਹੈਗੇ ਨੇ ਹਲੀ ਘੱਟੋ ਘੱਟ 40-50 ਵੀ ਰਹਿੰਦੇ ਨੇ ਜਿਹੜੇ ਹਲੀ ਵਾਅਦਾ ਨਹੀਂ ਪੂਰਾ ਕੀਤਾ, ਉਹਨਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਪੰਜਾਬ ਦੇ ਸੀ, ਜਿਹੜੇ ਪੰਜਾਬ ਦੇ ਕੁਛ ਸੀ ਉਹਨਾਂ ਦੇ ਵਿੱਚੋਂ ਰਹਿੰਦੇ ਨੇ ਜਿਨ੍ਹਾਂ ਨੂੰ ਹਲੀ ਮਾਜਵੇ ਨਹੀਂ ਮਿਲੇ ਤੇ ਨੌਕਰੀਆਂ ਵੀ ਨਹੀਂ ਮਿਲੀਆਂ। ਜਿਹੜੀ 750 ਨੌਕਰੀ ਦਿੱਤੀ ਉਹ ਮਾਨ ਸਰਕਾਰ ਨੇ ਦਿੱਤੀ ਜਾਂ ਫਿਰ ਚੰਨੀ ਸਰਕਾਰ ਵੇਲੇ ਮਿਲੀ ਸੀ? ਨਹੀਂ ਨਹੀਂ, ਇਹ ਤਾਂ ਦੇਖੋ ਕਰ ਚੰਨੀ ਸਰਕਾਰ ਗਿਆ ਸੀ, ਕਰ ਤਾਂ ਚੰਨੀ ਸਰਕਾਰ ਬਹੁਤ ਮਦਦ ਕਰੀ। ਮਾਨ ਸਰਕਾਰ ਵੀ ਹੁਣ ਤਾਂ ਵਾਅਦੇ ਤਾਂ ਪੂਰੇ ਕਰਦੀ ਹੈ, ਜਦੋਂ ਵਾਅਦੇ ਪੂਰੇ ਨਾ ਵਾਅਦੇ ਤਾਂ ਬਹੁਤ ਕਰਦੀ, ਜਦੋਂ ਪੂਰੇ ਹੁੰਦੇ ਜਦ ਪਤਾ ਲੱਗਦਾ। ਹਾਲ ਤਾਂ ਚੱਲੇ ਰਿਹਾ, ਹੱਦ ਵਿਚਾਲੇ ਪੈਂਦਾ, ਇਹਦਾ ਪੈਂਡਿੰਗ ਪੈ ਰਿਹਾ। ਹਾਂਜੀ, ਐਸਕੇਐਮ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੈ, ਕੋਈ ਲੱਗਦਾ ਕਿ ਕਰੜਾ ਫੈਸਲਾ ਲਿਆ ਜਾ ਸਕਦਾ ਹੈ, ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕੀਤਾ ਜਾ ਸਕਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ? ਕਿਸਾਨ ਜਥੇਬੰਦੀਆਂ ਨੂੰ ਦੇਖੋ ਕਰੜੇ ਫੈਸਲੇ ਦੀ ਜ਼ਰੂਰਤ ਹੈ। ਅੱਜ ਪੰਜਾਬ ਦਾ ਬੱਚਾ ਹਰੇਕ ਚਾਹੁੰਦਾ ਵੀ ਦੇਖੋ ਜਥੇਬੰਦੀਆਂ ਕਰੜੇ ਫੈਸਲੇ ਲੈਣ। ਜੇ ਇਹ ਜਿੱਦਾਂ ਮੀਟਿੰਗਾਂ ਕਰਕੇ ਰਾਜ ਭਵਨ ਬੈਠ ਗਏ, ਪੰਜਾਬ ਭਵਨ ਬੈਠ ਕੇ ਕਿਸਾਨ ਆਗੂ ਸਾਡੇ ਮੁੜ ਜਾਂਦੇ ਆ, ਇਹਨਾਂ ਦੇ ਲਾਰਿਆਂ 'ਚ ਆ ਗਏ, ਇਹਨਾਂ ਨੇ ਕੁਛ ਨਹੀਂ ਦੇਣਾ ਜਦ ਤੱਕ ਤੁਸੀਂ ਕਰੜੇ ਹੱਥ ਨਹੀਂ ਲੰਦੇ। ਗੱਡ ਕੇ ਬੈਠ ਜਾਓ, ਚੰਡੀਗੜ੍ਹ ਨੂੰ ਬੈਠ ਜਾਓ, ਚਾਹੇ ਦਿੱਲੀ ਨੂੰ ਬੈਠ ਜਾਓ, ਜਦ ਤੱਕ ਇਹਨਾਂ ਨੇ ਕੁਛ ਨਹੀਂ ਕਰਨਾ। ਲਿਖਤ ਕਰਾ ਕੇ ਉੱਠਿਓ। ਇਹ ਸਾਨੂੰ ਪਾਗਲ ਬਣਾਉਂਦੇ ਨੇ ਜਿਸ ਤਰ੍ਹਾਂ ਪਹਿਲਾਂ ਬਣਾਇਆ ਸਾਡਾ ਇਹਨਾਂ ਨੇ। ਇਹ ਅੱਜ ਲੋੜ ਹੈ ਸਾਡੇ ਕਿਸਾਨ ਆਗੂਆਂ ਨੂੰ ਵੀ ਬਜ਼ੁਰਗੋ, ਸਿਆਣਿਓ, ਪ੍ਰਧਾਨ ਜੀ ਸਾਰੇ ਤੁਸੀਂ ਸਤਿਕਾਰਿਓ ਹੋ ਸਾਡੇ, ਵੀ ਕਮ ਤੇ ਕਮ ਜਿਹੜੇ ਲੋਕਾਂ ਦੀ ਆਵਾਜ਼ ਬਣੋ। ਲੋਕਾਂ ਦੇ ਜਿਹੜੇ ਚਾਹੁੰਦੇ ਲੋਕ, ਅੱਜ ਲੋਕ ਇਹ ਚਾਹੁੰਦੇ ਵੀ ਜਦ ਤੱਕ ਇਹ ਕਰੜੇ ਹੱਥੀ ਨਹੀਂ ਲੰਦੇ ਜਦ ਤੱਕ ਫੈਸਲੇ ਨਹੀਂ ਹੋਣੇ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਮੁਰਗੀ ਦਾ, ਬੱਕਰੀ ਦਾ ਮੁਆਵਜ਼ਾ ਦਿੱਤਾ ਜਾਵੇਗਾ, ਪਰ ਇੱਥੇ ਲਗਾਤਾਰ ਮੁਆਵਜ਼ੇ ਦੀਆਂ ਗੱਲਾਂ ਚੱਲੀਆਂ ਨੇ। ਮੁਆਵਜ਼ੇ ਦੇ ਉੱਪਰ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਹੈ, ਪਰ ਉਸੇ ਸੰਘਰਸ਼ ਦੇ ਵਿੱਚ ਇੱਕ ਕਿਸਾਨ ਪ੍ਰੀਤਮ ਸਿੰਘ ਦੀ ਜਾਨ ਚਲੀ ਜਾਂਦੀ ਹੈ ਅਤੇ ਇੱਕ ਨੌਜਵਾਨ ਦੀ ਲੱਤ ਚਲੀ ਜਾਂਦੀ ਹੈ। ਮੁਆਵਜ਼ੇ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਕਹਿ ਸਕਦੇ ਕਿ ਵਾਧਾ ਹੋ ਰਿਹਾ ਹੈ, ਪਰ ਦੂਜੇ ਪਾਸੇ ਸਰਕਾਰ ਦੇ ਜਿਹੜੇ ਦਾਅਵੇ ਨੇ ਉਹ ਵੀ ਕਿਤੇ ਨਾ ਕਿਤੇ ਲੱਗਦਾ ਕਿ ਜ਼ਮੀਨੀ ਪੱਧਰ ਦੇ ਉੱਪਰ ਨਜ਼ਰ ਨਹੀਂ ਆ ਰਿਹਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।